ਵੇਖਣ ਵਾਲੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਅਸਲਾਮ ਵਾਲੇਕੁਮ ਜੀ। ਮੈਂ ਤੁਹਾਡਾ ਆਪਣਾ ਵੈਸ ਘੁੰਮਣ ਸਿਆਲਕੋਟੀ। ਨਾਲੇ ਇਹ ਇਸਕਬਾਲ ਦੀ ਵੀਡੀਓ ਵੇਖੋ ਤੇ ਨਾਲੇ ਸਵਾਦ ਲਵੋ ਤੇ ਨਾਲੇ ਜਿਹੜੀ ਗੱਲ ਮੈਂ ਲੱਗਾ ਨਾ ਸੁਣਾਉਣ ਉਹ ਬੜੇ ਧਿਆਨ ਦੇ ਨਾਲ ਸੁਣਿਓ ਜੇ, ਤੁਹਾਨੂੰ ਚੱਸ ਆ ਜਾਏਗੀ ਇਨਸ਼ਾਅੱਲਾ। ਆਪਣੀ ਗੱਲ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦੱਸਣਾ ਚਾਹਨਾ। ਤੁਸੀਂ ਵੀ ਸੋਚਦੇ ਹੋਵੋਗੇ ਕਿ ਇੰਨੀ ਗਹਿਮਾ ਗਹਿਮੀ, ਇੰਨੀ ਰੌਣਕ, ਇਹ ਇਕੱਠ, ਇਹ ਕਾਹਦੇ ਵਾਸਤੇ ਏਡਾ ਇਸਕਬਾਲ ਕੀਤਾ ਜਾਂਦਾ ਪਿਆ। ਉਹ ਇਹ ਵੇ ਜੀ, ਜਨਾਬ ਬੂਰੇਵਾਲਾ ਦੀ ਸਰਜ਼ਮੀਨ ਦੇ ਉੱਤੇ ਚੌਧਰੀ ਜ਼ਾਹਿਦ ਇਬਰਾਹਿਮ ਸਿੱਧੂ ਸਾਹਿਬ ਨੇ ਇੱਕ ਪ੍ਰੋਗਰਾਮ ਰੱਖਿਆ ਤੇ ਪ੍ਰੋਗਰਾਮ ਦਾ ਨਾਂ ਰੱਖਿਆ ਪੰਜਾਬੀ ਪ੍ਰਚਾਰ। ਪੰਜਾਬੀ ਪ੍ਰਚਾਰ ਦਾ ਜਿਹੜਾ ਇਹ ਪ੍ਰੋਗਰਾਮ ਹੈ, ਇਹਦੇ ਵਿੱਚ ਜਨਾਬੇ ਵਾਲੀ ਮਰਕਜ਼ੀ ਸਦਰ ਜੱਟ ਫੈਡਰੇਸ਼ਨ ਦੇ ਚੌਧਰੀ ਇਰਫਾਨ ਯੂਸਫ ਭਿੰਡਰ ਸਾਹਿਬ ਅਲੀਪੁਰ ਚੱਠਾ ਤੋਂ ਤਸ਼ਰੀਫ ਲੈ ਕੇ ਆਏ। ਜਨਾਬ ਚੌਧਰੀ ਜ਼ਾਹਿਦ ਇਬਰਾਹਿਮ ਸਿੱਧੂ ਸਾਹਿਬ ਨੇ ਇਸਤਕਬਾਲ ਕੀਤਾ, ਗੁਲਾਬ ਦੀਆਂ ਫੁੱਲ ਪੱਤੀਆਂ ਨਿਛਾਵਰ ਕੀਤੀਆਂ, ਗਲਾਂ ਦੇ ਵਿੱਚ ਹਾਰ ਪਾਏ ਤੇ ਜਨਾਬ ਵੈਲਕਮ ਕੀਤਾ ਖੁੱਲੀਆਂ ਬਾਹਾਂ ਦੇ ਨਾਲ। ਔਰ ਇੱਕ ਵਾਰੀ ਦੱਸਿਆ ਲੋਕਾਂ ਨੂੰ ਕਿ ਇੰਜ ਬੁਲਾਈਦਾ ਏ ਤੇ ਇੰਜ ਵੈਲਕਮ ਕਰੀਦਾ। ਉਹ ਜਾਚ ਹੀ ਦੱਸਣੀ ਹੁੰਦੀ ਹੈ ਨਾ। ਲਓ ਜੀ, ਪੰਜਾਬੀ ਪ੍ਰਚਾਰ ਵਾਸਤੇ ਜੱਟ ਪੱਗਾਂ ਬੰਨ੍ਹ ਕੇ, ਲੜ ਲਮਕਾ ਕੇ, ਧੁਰੇ ਕੱਢ ਕੇ ਜਿਹੜੇ ਵੇਲੇ ਬੂਰਾਵਾਲਾ ਦੀ ਸਰਜ਼ਮੀਨ ਤੇ ਪਹੁੰਚੇ ਤੇ ਇੱਕ ਵਾਰੀ ਦੁਨੀਆ ਵੇਖਣ ਲੱਗ ਪਈ ਕਿ ਇਸ ਦੌਰ ਦੇ ਵਿੱਚ ਪੱਗਾਂ ਬੰਨ੍ਹ ਕੇ ਲੋਕ ਆਏ ਨੇ। ਬੱਲੇ ਬੱਲੇ, ਕਿਆ ਬਾਤ ਹੈ। ਪਤਾ ਕਿਉਂ? ਪੱਗਾਂ ਦਾ ਰਿਵਾਜ ਖਤਮ ਹੋ ਗਿਆ। ਯਾਨੀ ਕਿਸੇ ਦੌਰ ਦੇ ਵਿੱਚ ਨਾ, ਪੁਰਾਣੀ ਗੱਲ, ਕਿਸੇ ਦੌਰ ਦੇ ਵਿੱਚ ਜਦੋਂ ਕੋਈ ਪੱਗ ਬੰਨ੍ਹ ਬੰਦਾ ਆਉਂਦਾ ਹੁੰਦਾ ਸੀ ਨਾ, ਤੇ ਜਿਹੜੇ ਅੱਗੇ ਮੰਜੀ ਦੇ ਉੱਤੇ ਜਾਂ ਕੁਰਸੀ ਦੇ ਉੱਤੇ ਜੀ ਬੈਠੇ ਹੁੰਦੇ ਸਨ, ਉਹ ਉੱਠ ਕੇ ਜਗ੍ਹਾ ਦਿੰਦੇ ਸਨ ਕਿ ਪੱਗ ਬੰਨ੍ਹ ਬੰਦਾ ਆ ਗਿਆ। ਹਾਂਜੀ, ਇੰਨੀ ਰਿਸਪੈਕਟ ਹੁੰਦੀ ਸੀ, ਇੰਨੀ ਕਦਰ ਹੁੰਦੀ ਸੀ, ਇੰਨਾ ਅਦਬ ਹੁੰਦਾ ਸੀ। ਜਿਵੇਂ ਜਿਵੇਂ ਪੱਗਾਂ ਸਿਰਾਂ ਤੋਂ ਲਹਿੰਦੀਆਂ ਗਈਆਂ, ਉਵੇਂ ਉਵੇਂ ਲੋਕਾਂ ਦੇ ਝਾਕੇ ਲੈਂਦੇ ਗਏ। ਅੱਜ ਵੀ ਜਿਨ੍ਹਾਂ ਲੋਕਾਂ ਨੇ ਪੱਗਾਂ ਸਿਰ ਤੇ ਰੱਖੀਆਂ ਹੁੰਦੀਆਂ ਨੇ, ਉਹਨਾਂ ਦੀਆਂ ਬੜੀਆਂ ਸ਼ਰਮਾਂ ਹੁੰਦੀਆਂ ਨੇ, ਬੜੀਆਂ ਕਦਰਾਂ ਹੁੰਦੀਆਂ ਨੇ। ਲੇਕਿਨ ਕਦਰ ਕੋਈ ਉਹ ਹੀ ਕਰ ਸਕਦਾ ਜਿਹੜਾ ਪਹਿਚਾਣ ਵਾਲਾ, ਯਾਨੀ ਜਿਹਨੂੰ ਪੱਗ ਦੀ ਕੀਮਤ ਦਾ ਪਤਾ ਹੈ, ਪੱਗ ਦੀ ਅਹਿਮੀਅਤ ਦਾ ਪਤਾ ਹੈ। ਤੇ ਜਿਹੜਾ ਪੱਗ ਦੀ ਅਹਿਮੀਅਤ ਤੋਂ ਨਾ ਵਾਕਫ ਹੈ, ਉਹਨੂੰ ਕੀ ਪਤਾ ਕਿ ਪੱਗ ਕੀ ਸ਼ੈ ਹੈ। ਉਹਨੇ ਤੇ ਇਹੀ ਸਮਝਣਾ ਕਿ ਰੂੰ ਦਾ ਆ ਮਗਰਾ ਸਿਰ ਉੱਤੇ ਰੱਖੇ ਆ। ਉਹ ਕਿਸੇ ਆਖਣ ਵਾਲੇ ਨੇ ਆਖਿਆ ਸੀ ਕਿ ਪੱਗ ਕੀਮਤੀ ਹੁੰਦੀ ਹੈ ਸਿਰ ਨਾਲੋਂ, ਮੁੱਲ ਰਾਠਾਂ ਵਾਂਗ ਜੇ ਲਾਈਏ, ਚੰਗੇ ਸੋਚੀਏ ਉਹਦੀਆਂ ਨਸਲਾਂ ਦੇ, ਪੱਗ ਜਿਹਦੇ ਨਾਲ ਵਟਾਈਏ। ਲਵੇ ਪੱਗ ਤੇ ਸਿਰ ਦਾ ਕੀ ਫਾਇਦਾ? ਇਹ ਸਿਰ ਪੱਗ ਤੋਂ ਨਾ ਸਰਫਾਈਏ, ਸਿਰ ਦਿੱਤਿਆਂ ਬਚਦੀ ਪੱਗ ਹੋਵੇ, ਪੱਗ ਦਰਦ ਜ਼ਰੂਰ ਬਚਾਈਏ। ਯਾਨੀ ਕਿ ਜਿਹੜੀ ਪੱਗ ਹੈ, ਇਹ ਜੁਰਤ ਦਾ ਨਿਸ਼ਾਨ ਹੈ, ਇਹ ਅਦਬ ਦਾ ਨਿਸ਼ਾਨ ਹੈ, ਇਹ ਜਨਾਬ ਵਾਲੀ ਬੜੀ ਸ਼ਾਨੋ ਸ਼ੌਕਤ ਦੀ ਅਲਾਮਤ ਹੈ। ਜਿਹੜੀ ਪੱਗ ਹੈ, ਇਹ ਪੱਗ ਕੋਈ ਮਾਮੂਲੀ ਚੀਜ਼ ਨਹੀਂ ਜੀ। ਅੱਛਾ, ਹੁਣ ਮੈਂ ਜਿਹੜੀ ਗੱਲ ਤੁਹਾਨੂੰ ਸੁਣਾਉਣੀ ਸੀ, ਉਹ ਗੱਲ ਬੜੇ ਧਿਆਨ ਦੇ ਨਾਲ ਸੁਣਿਓ ਜੇ। ਕਿਸੇ ਬੀਬੀ ਕੋਲ ਨਾ ਸਮਾਨ ਸੀ ਨਿੱਕਾ ਮੋਟਾ ਵਾਹਵਾ, ਤੇ ਉਹਨੇ ਉਹ ਨਿੱਕਾ ਮੋਟਾ ਵਾਹਵਾ ਸਮਾਨ ਵੇਚ ਕੇ ਨਾ ਤੇ ਇੱਕ ਸੋਨੇ ਦੀ ਛਾਪ ਬਣਵਾ ਲਈ। ਉਹਨੂੰ ਸ਼ੌਕ ਸੀ ਸੋਨੇ ਦੀ ਛਾਪ ਦਾ, ਬਣਵਾ ਤੇ ਉਹਨੇ ਲਈ। ਤੇ ਉਹ ਚਾਹੁੰਦੀ ਸੀ ਕਿ ਮੈਂ ਲੋਕਾਂ ਨੂੰ ਵਹਾਵਾਂ ਤੇ ਲੋਕੀ ਮੈਨੂੰ ਮੁਬਾਰਕ ਦੇਣ, ਕੋਈ ਪੁੱਛੇ ਕਿ ਆਪਾਂ ਮਾਸ਼ਾਅੱਲਾ ਨਵੀਂ ਛਾਪ ਬਣਵਾਈ। ਤੇ ਉਹਨੇ ਨਾ ਉਹ ਜਿਹੜੀ ਉਂਗਲੀ ਦੇ ਉੱਤੇ ਛਾਪ ਪਾਈ ਸੀ ਨਾ, ਉਸ ਹੱਥ ਨੂੰ ਅੱਗੇ ਕਰ ਕਰਕੇ ਤੇ ਗੱਲਾਂ ਕਰਨੀਆਂ, ਇਸ਼ਾਰੇ ਨਾਲ ਗੱਲ ਸਮਝਾਣੀ ਕਰਨੀ। ਐ ਕਦੀ ਕੰਨ ਪਿਆ ਖੁਰਕਣਾ ਕਰਨਾ, ਕਦੀ ਦੁਪੱਟਾ ਪਿਆ ਸਵਾਰਾ ਕਰਨਾ। ਵੀ ਕੋਈ ਤੇ ਪੁੱਛ ਲੈ ਨਾ ਵੀ ਆਪਾਂ ਮਾਸ਼ਾਅੱਲਾ ਛਾਪ ਨਵੀਂ ਬਣਵਾਈ। ਤੇ ਕੋਈ ਵੀ ਬੰਦਾ ਉਹਨੂੰ ਪੁੱਛੇ ਹੀ ਨਾ। ਉਹ ਬੜੀ ਪਰੇਸ਼ਾਨ ਹੋਈ। ਇੱਕ ਦਿਨ ਉਹ ਅੱਕੀ ਸੱਤੀ ਘਰ ਟੁਰ ਗਏ ਤੇ ਜਾ ਕੇ ਨਾ ਘਰ ਤੇ ਉਹਨੇ ਆਪਣੀ ਚਲਾਣੀ ਨੂੰ ਅੱਗ ਲਾ ਛੜੀ। ਉਹ ਯਾਰ, ਉਹ ਮਤਲਬ ਉਹ ਕੀ ਇਹਨੂੰ ਆਂਦੇ ਨੇ, ਡਿਸਾਈਡ ਹੋ ਗਈ ਨਾ। ਤੁਹਾਨੂੰ ਪਤਾ ਇਸ ਗੱਲ ਦਾ ਕਿ ਬੰਦਾ ਨਵੀਂ ਕੋਠੀ ਬਣਾ ਲੇ ਤੇ ਉਹਦਾ ਦਿਲ ਹੁੰਦਾ ਵੀ ਹੁਣ ਮੈਨੂੰ ਕੋਈ ਮੁਬਾਰਕ ਦੇ ਕੇ, ਅੱਛਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਨਵੀਂ ਕੋਠੀ ਬਣਾਈ ਹੈ। ਜੇ ਕੋਈ ਉਹ ਨਵੀਂ ਗੱਡੀ ਲੈ ਲੇ ਤੇ ਉਹਦਾ ਦਿਲ ਹੁੰਦਾ ਕੋਈ ਬੰਦਾ ਮੈਨੂੰ ਮੁਬਾਰਕ ਦੇ ਵੀ ਮਾਸ਼ਾਅੱਲਾ ਚਲ ਸਾਹਿਬ ਨਵੀਂ ਗੱਡੀ ਲਈ ਮੁਬਾਰਕਾਂ ਹੋਣ। ਤੇ ਜੇ ਸਾਡੇ ਜਿਹਾ ਸਾਦਾ ਬੰਦਾ ਕੋਈ ਨਵਾਂ ਮੋਬਾਈਲ ਹੀ ਲੈ ਲੇ ਨਾ, ਤੇ ਉਹ ਉਸ ਮੋਬਾਈਲ ਦੇ ਨਾਲ ਹੀ ਨਾ ਅੱਗੇ ਇਸ਼ਾਰੇ ਕਰ ਕਰਕੇ ਗੱਲਾਂ ਪਿਆ ਕਰਦਾ, ਤਾਂ ਕਿ ਕਿਸੇ ਨੂੰ ਪਤਾ ਲੱਗੇ ਵੀ ਇਹਨੇ ਮੋਬਾਈਲ ਲਿਆ, ਕੋਈ ਵੇਖੇ ਤੇ ਮੁਬਾਰਕ ਦੇਵੇ ਮਾਸ਼ਾਅੱਲਾ ਮਾਸ਼ਾਅੱਲਾ, ਬੱਲੇ 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 ਭਾਈ ਨਵਾਂ ਮੋਬਾਈਲ ਲਿਆ, ਕਿਆ ਬਾਤ ਹੈ, ਬੜਾ ਚੰਗਾ ਮੋਬਾਈਲ। ਉਹਨੂੰ ਕਿਸੇ ਵੀ ਮੁਬਾਰਕ ਨਾ ਦਿੱਤੀ। ਉਹਨੇ ਜਾ ਕੇ ਆਪਣੀ ਚਲਾਣੀ ਨੂੰ ਅੱਗ ਲਾ ਛੜੀ। ਉਹ ਜਿਹੜੇ ਵੇਲੇ ਤਾਰੇ ਨਿਕਲੇ, ਭਾਂਬੜ ਮਚਿਆ, ਤੇ ਉਹ ਮੈਂ ਤੂੰ ਵਿਹੜੇ ਮਹੱਲੇ ਵਾਲੇ ਸਾਰੇ ਨਸੇ ਭੱਜੇ ਆਏ। ਉਹਨਾਂ ਆ ਕੇ ਨਾ ਅੱਗ ਸ਼ੱਗ ਬੁਝਾਈ। ਤੇ ਉਹ ਕਿਸੇ ਨੇ ਪੁੱਛਿਆ ਵੀ ਆਪਾਂ ਨੁਕਸਾਨ ਤੇ ਬੜਾ ਹੋਇਆ ਹੈ, ਇਹ ਅੱਗ ਲੱਗੀ ਹੈ ਤੇ ਬੜਾ ਸਮਾਨ ਸੜ ਗਿਆ, ਤੇ ਕੋਈ ਸ਼ੈ ਬਚੀ ਵੀ ਹੈ ਐਵੇਂ? ਤੇ ਉਹ ਜਿਹੜੀ ਉਂਗਲੀ ਦੇ ਉੱਤੇ ਛਾਪ ਪਾਈ ਸੀ ਨਾ,
अगां करके हथ आखन लगी बड़ा कोई सड़ गया, वाकई हर शह ही तबाह हो गई है, बस छाप बची। यानी कि अगे नहीं सो मेरी छाप न कोई वेंदे, हुण ते मेरी छाप वेखोगे ना। उन्हें अपनी छाप वहाण वास्ते, यानी उहदे कोल जमा पूंजी सरमाया समझो कि वो ही रह गया, सारा कुछ वेच के उन्हें छाप ही बनाई सी। ਜਿਹੜੀ ਗੱਲ मैं सुनाई है, गल सुनाने का मतलब यह है कि भाई अस बड़ा सारा नुकसान करके, बड़े घाटे बर्दाश्त करके, बड़ियां फटियां लवा के ते बड़ियां मैना झालां झल के, बड़े नुकसानां तो बाद जिहड़ी साडी बचत है ना, जिहड़ी कमाई है, जो सरमाया है साडा, वो ऐ साडे सज्जन ही जे। खुदा दी कसम है, प्यार करने वाले, मुहब्बत करने वाले, लव करने वाले, चाहत करने वाले, साडी सारी जिंदगी की जमा पूंजी, साडी कमाई, साडा सरमाया साडे ऐ सज्जन ही जे। ऐ जनाब जदों असीं उत्थों राती इस्तकबाल तो बाद सवेरे चौधरी अली अकबर साहब ने सानू नाश्ते दे उत्ते इनवाइट किया। जनाब बहुत अच्छा इन्होंने साडे नाल सलूक किया, बड़ी मुहब्बत की, बड़ा प्यार किया, मज़ा आ गया खुदा दी कसम। बूरे वाला जाके जनाब इन्होंने इन्नी मुहब्बत दी कि मरदियां दमां तक असीं भुल नहीं सकते। जनाब है फिर उतों हो के दस्तगीर मोटर के उत्ते जो आए हैं, उत्थे फिर वही फुल पत्तियां ते वही जनाब गुलाब के फुलों के हार ते जनाब अली इस्तकबाल। हाँ जी, फिर जो चौधरी रमज़ान भिंडर साहब गुफ्तगू कर रहे हैं, इस टाइम असी वरिया मोटर के उत्ते हासलपुर पहुँच आए हैं। बूरे वाला तो हो के ना जेड़े वेले असी हासलपुर गए, जनाब अली क्या बात है, हासलपुर जांदियां ही इंज समझ लो कि जिवें रूह राजी हो गया। मेरा बड़ा पुराना जाने हासलपुर के इलाके दे विच वो छोनावाला वाली साइड ते 165 मराद जाइए ना, तो उथे निक्के 65 दे ने चौधरी जाहद बसरार ही, चौधरी बिलाल बसरार ही, वो मेरे बड़े पुराने दोस्त ने जी, बड़े पुराने जनाब साडे उन्हां नाल तलक ने, बल्कि उस खानदान के साडे उत्ते बड़े सान ने। वो जनाब उथे मैं अगे भी जांदा हुंदा सां, लेकिन जदों गए आ ना इस बारी खुदा जानदा कोई रंग ही होर सन। ऐ मेरे नाल ऐ जिहड़े खलोते ने ना मेरे सज्जे पासे, इन्हां दा नां चौधरी वारस वरिया साहब है। ये चौधरी शहजाद वरिया साहब दे प्यार वाले ने या तलक वाले ने, ते इन्हां उत्थे इनवाइट कीता ही माशाअल्लाह। उत्थों हो के फिर असीं ऐ हुण टुर गए कबड्डी दे मैच 181 मुराद। लो जी उत्थे भी वही फुल पत्तियां, गुलाब दे फुल्लां दे हार, ते अगे जनाब वाली ढोलीए डांसर रक्स करदियां होया सानू वेलकम कह रहे ने। वो फिर जिन्नी भी जट्टां दी वो एक टीम पहुंची विच, मेरा मतलब है कबड्डी दे मैदान दे, यकीन करो क्या बात है, इन्नियां मुहब्बतां, इन्ना प्यार, इन्ना लव, इन्नियां चाहतां हैं, इंज वेलकम कर रहे ने, ते नाले अगों बुलाण वालियां नूं जाच दस रहे ने कि इंज बुलाईदा। वो फिर मैनू मौका मिलिया क्या स्पीच करो थोड़ी जी स्पीकर दे उत्ते। लो जी मैं फिर माइक फड़िया तो मैं गल की, तुहानू वीडियो मिल जाणगियां आस्ता आस्ता ना, तुहानू बूरे वाला जी तकरीरां होईयां ने उन्हां दियां वीडियो भी, ते हासलपुर जी मतलब कबड्डी के मैच के दौरान गुफ्तगू हुई ये भी वीडियो भी, ये सारियां तुहानू वक्फे वक्फे दे नाल ना 2 3 4 दिन दे विच ये आस्ता आस्ता तुहानू मिल जांदियां यूट्यूब ते फेसबुक ते टिकटॉक दे उत्ते। बड़ियां सुनने वालियां जे, बड़ियां अच्छियां गल्लां कीतियां, मैं भी दूसरियां दोस्तां ने भी। उतों फिर जनाब वाली बाद दे विच कबड्डी के जिहड़े खिलाड़ी सन, जिहड़ी जित्ती टीम है, उन्हां दे नाल मुसाफा हो रहा है, उन्हां दी दिलजोई हो रही है, उन्हां दी हौसला अफजाई हो रही है, तो उन्होंने मजीद अगू चंगा खेडन वास्ते एप्रीशिएट किया जा रहा है कि अल्लाह पाक दी ज़ात जी तुहानू तरक्कियां दे, कामयाबियां दे। वो जूं ही उतों बाहर निकले कबड्डी के मैच दे विचों, यानी कि वो नाम शाम तकसीम करके ए वेखो लोगों की मुहब्बत यार, सदके जा क्या बात है। ये पता जी कौन लोग ने, ये वो लोग ने जिन्होंने पंजाबी जबान की सही समझ आती है, तो इन्हां वास्ते मैं पंजाबी बोलदा जी। ए जिहड़े मैनूं कहिंदे ने ना कि उर्दू च बोलिया करो, ए विच इंग्लिश का टच दिया करो, मैं ना टचिंग तो मैं कर लवां, लेकिन मतलब वो जो उन्होंने समझ ही नहीं आनी, जो उन्होंने मेरी वो इंग्लिश के वर्ड्स की समझ नहीं आनी, उन्हें आखना यार पता नहीं की बोलिया। सो मैं अगर इंग्लिश बोलन भी लगा ना तो उर्दू ही तकरीर करन भी लगा, तो वो आप ही अगों आ छड़ देना, वैस भाई डोंट टच मी। लो जी माशाअल्लाह सदके जावां इन्हां दे प्यार तूं, इन्हां दी मुहब्बत तूं, जनाब कुर्बान ही टुर जा। सरफराज वरिया साहब ने 181 मुराद तारीख रकम कर छड़ी यार।
ਰਾਤ ਦੇ ਆ 11:30 12 ਦਾ ਟਾਈਮ ਸੀ ਜਿਹੜੇ ਵੇਲੇ ਅਸੀਂ ਆ ਬਾਹਰ ਨਿਕਲਨੇ ਆ ਪਏ। ਯਕੀਨ ਕਰੋ ਇੰਜ ਗਹਿਮਾ ਗਹਿਮੀ, ਇੰਨੀ ਰੌਣਕ। ਕਈਆਂ ਨੇ ਇਹ ਗੱਲ ਆ ਕੇ ਉਹਨਾਂ ਆਖਿਆ ਅਸੀਂ ਕਬੱਡੀ ਦੇ ਸ਼ੌਕੀਨ ਤੇ ਨਹੀਂ, ਤੇ ਤੁਹਾਡੇ ਵੱਲੋਂ ਸੁਣਿਆ ਸੀ ਤੇ ਅਸਾਂ ਆਖਿਆ ਵੀ ਮਿਲਨੇ ਆ, ਇਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਆ ਤੇ ਚਲੋ ਇਹਨਾਂ ਦੇ ਨਾਲ ਮੁਲਾਕਾਤ ਕਰਨੇ ਆ। ਕਬੱਡੀ ਦੇ ਅਸੀਂ ਸ਼ੌਕੀਨ ਨਹੀਂ, ਤੁਹਾਡੀਆਂ ਗੱਲਾਂ ਦੇ ਸ਼ੌਕੀਨ। ਉਹਨਾਂ ਨਾਲ ਵੀ ਪਿਆਰ ਮੁਹੱਬਤ ਕੀਤਾ, ਵੀ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਬਈ ਤੁਹਾਡੀ ਮਿਹਰਬਾਨੀ ਹੈ ਜੇ ਮੈਂ ਵੀ ਅੱਜ ਕੁਝ ਹੈ ਵਾਂ। ਤੇ ਸੱਚੀ ਗੱਲ ਇਹ ਵੇ ਕਿ ਮੈਂ ਤੁਹਾਡੀ ਵਜ੍ਹਾ ਤੋਂ ਹੀ ਹਾਂ। ਮੈਂ ਇੱਕ ਜਗ੍ਹਾ ਗਿਆ ਨਾ ਤੇ ਮੈਨੂੰ, ਚਲੋ ਨਾਂ ਨਹੀਂ ਲੈਂਦੇ, ਮੈਨੂੰ ਇੱਕ ਸਟਾਰ ਨੇ ਆਖਿਆ, ਮਤਲਬ ਤੁਸੀਂ ਉਹਨੂੰ ਬੜਾ ਸੁਣਦੇ ਹੋ, ਉਹਨੇ ਮੈਨੂੰ ਆਖਿਆ ਵੀ ਘੁੰਮਣ ਸਾਹਿਬ ਬਹੁਤੇ ਸਾਦਾ ਬੰਦੇ ਹੋ ਯਾਰ, ਲੋਕਾਂ ਨੂੰ ਆਪਣਾ ਥੋੜਾ ਨਾ ਵਿਖਾਇਆ ਕਰੋ ਕਿ ਮੈਂ ਵੀ ਕੁਝ ਹੈ ਵਾਂ, ਮਤਲਬ ਮੈਂ ਵੀ ਸਟਾਰ ਹਾਂ। ਤੇ ਮੈਂ ਉਹਨੂੰ ਪਤਾ ਕੀ ਆਖਿਆ, ਮੈਂ ਯਾਰ ਗੱਲ ਸੁਣ, ਜਿਨ੍ਹਾਂ ਲੋਕਾਂ ਨੂੰ ਤੂੰ ਆਨਾ ਨਾ ਪਿਆ ਕਿ ਇਹਨਾਂ ਨੂੰ ਕੁਝ ਵਿਖਾਇਆ ਕਰਕੇ ਮੈਂ ਵੀ ਸਟਾਰ ਹਾਂ, ਜੇ ਮੈਂ ਸਟਾਰ ਹੈ ਵੀ ਆ ਨਾ, ਅਬਲ ਤੇ ਮੈਂ ਆਨਾ ਕਿ ਇੱਕ ਸਾਦਾ ਜਿਹਾ ਆਮ ਬੰਦਾ ਵਾਂ, ਹੈ ਵੀ ਇਸੇ ਤਰ੍ਹਾਂ ਗੱਲ ਹੀ ਹੈ। ਮੈਂ ਕਿਹਾ ਮੈਂ ਪਹਿਲੇ ਨੰਬਰ ਤੇ ਜਾਣਾ ਮੈਂ ਸਾਦਾ ਜਿਹਾ ਆਮ ਬੰਦਾ ਵਾਂ, ਤੇ ਜੇ ਅਗਰ ਮੈਂ ਸਟਾਰ ਹੈ ਵੀ ਆ ਤੇ ਮੈਨੂੰ ਸਟਾਰ ਬਣਾਉਣ ਵਾਲੇ ਇਹ ਨੇ, ਤੇ ਜਿਨ੍ਹਾਂ ਨੇ ਮੈਨੂੰ ਸਟਾਰ ਬਣਾਇਆ ਹੁਣ ਇਹਨਾਂ ਨੇ ਮੈਂ ਸਟਾਰ ਬਣ ਕੇ ਵਿਖਾਵਾਂ, ਇਹਨਾਂ ਨੂੰ ਲਿਫਟ ਹੀ ਨਾ ਕਰਾਵਾਂ। ਕੋਈ ਨੇੜੇ ਲੱਗਣ ਲੱਗੇ ਤੇ ਮੈਂ ਦੂਰ ਨੱਸਾਂ। ਨਹੀਂ ਯਾਰ, ਮੇਰੀ ਇਹ ਤਬੀਅਤ ਨਹੀਂ। ਪਤਾ ਜੇ ਕਿਉਂ? ਜਿਹੜਾ ਬੰਦਾ ਇੱਜ਼ਤ ਨੂੰ ਜਾਂ ਜਿਹੜੇ ਕਿਸੇ ਦੇ ਪਿਆਰ ਨੂੰ ਅਹਿਮੀਅਤ ਨਹੀਂ ਦਿੰਦਾ, ਕਦਰ ਨਹੀਂ ਕਰਦਾ, ਅੱਲਾਹ ਪਾਕ ਦੀ ਜ਼ਾਤ ਉਹਦੇ ਕੋਲੋਂ ਵਾਪਸ ਖੋਹ ਲੈਂਦਾ। ਇਹ ਤੁਸੀਂ ਹੁਣ ਵੇਂਦੇ ਨਹੀਂ, ਇਹ ਜਿਹੜੀਆਂ ਤਸਵੀਰਾਂ ਬਣਦੀਆਂ ਨੇ ਪਈਆਂ, ਸਟੇਟਸ ਬਣਦੇ ਨੇ ਪਏ, ਇਹ ਕਿਉਂ ਬਣਦੇ ਨੇ ਪਏ? ਮੈਂ ਕਦੀ ਬੋਲਿਆ ਕਰਦਾ ਸਾਂ ਕਿ ਜਦੋਂ ਤੁਸੀਂ ਮੁਹੱਬਤਾਂ ਵੰਡੋਗੇ, ਪਿਆਰ ਵੰਡੋਗੇ, ਚਾਹਤਾਂ ਵੰਡੋਗੇ, ਤੇ ਇੱਕ ਦਿਨ ਇੱਕ ਟਾਈਮ ਆਏਗਾ ਕਿ ਜਦੋਂ ਤੁਸੀਂ ਅਗਰ ਖੁਦਾ ਨਾ ਖਾਸਤਾ ਦੁਨੀਆ ਤੋਂ ਟੁਰ ਵੀ ਜਾਓਗੇ ਨਾ, ਤੇ ਤੁਹਾਨੂੰ ਦੁਨੀਆ ਅੱਛੇ ਅਲਫਾਜ਼ ਦੇ ਨਾਲ ਯਾਦ ਕਰੇਗੀ। ਉਹ ਮੈਂ ਇੰਜ ਬੋਲਿਆ ਕਰਨਾ ਕਿ ਅੱਖਾਂ ਜਦੋਂ ਮੀਟੀਆਂ, ਜ਼ਮਾਨਾ ਮੈਨੂੰ ਰੋਵੇਗਾ, ਆਪਣਾ ਤੇ ਆਪਣਾ ਬੇਗਾਨਾ ਮੈਨੂੰ ਰੋਵੇਗਾ, ਤੇ ਜਦੋਂ ਨਾ ਮੈਂ ਮਿਲਿਆ ਮੈਂ ਖਾਰਾਂ ਨੂੰ ਮੈਖਾਨੇ ਵਿੱਚ, ਇਹ ਜਾਮ ਟੁੱਟ ਜਾਣਗੇ, ਮੈਖਾਨਾ ਮੈਨੂੰ ਰੋਵੇਗਾ। ਕਈ ਲੁੱਕ ਲੁੱਕ ਰੋਣਗੇ, ਕਈ ਬੁੱਕ ਬੁੱਕ ਰੋਣਗੇ, ਇਹ ਗਲੀਆਂ ਦਾ ਯਾਣਾ ਤੇ ਸਿਆਣਾ ਮੈਨੂੰ ਰੋਵੇਗਾ। ਅੱਖਾਂ ਜਦੋਂ ਮੀਟੀਆਂ, ਜ਼ਮਾਨਾ ਮੈਨੂੰ ਰੋਵੇਗਾ। ਸੋ ਗੱਲ ਇਹ ਵੇ ਕਿ ਆਪਣਾ ਬੜਾ ਸਾਰਾ ਖਿਆਲ ਰੱਖਿਓ, ਅੱਲਾ ਦੀ ਜ਼ਾਤ ਤੁਹਾਨੂੰ ਸਲਾਮਤ ਰੱਖੇ, ਚੜ੍ਹਦੀਆਂ ਕਲਾਂ ਦੇ ਵਿੱਚ ਰਹੋ, ਖੁਸ਼ੀਆਂ ਹਾਸੇ ਵੰਡਦੇ ਰਹੋ ਤੇ ਹਾਸੇ ਖੁਸ਼ੀਆਂ ਖੁਦ ਸਮੇਟਦੇ ਰਹੋ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ, ਤੇ ਵੇਖਦੇ ਰਹੋ ਮੇਰਾ YouTube ਚੈਨਲ ਅਵੈਸ ਘੁੰਮਣ ਸਿਆਲਕੋਟੀ, ਅਵੈਸ ਘੁੰਮਣ ਸਿਆਲਕੋਟੀ ਪੇਜ, ਟਿਕਟਾਕ ਦੀ ID